व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका विच बीतिया कल चोणां दा दिन सी और न्यूयॉर्क ते मेयर तो लैके कई स्टेटां दे गवर्नर मेयर अते कौंसलमैन लोकां ने वोटां राहीं चुने। इस विच डेमोक्रेटिक जिहड़ी पार्टी ने जित हासिल कीती है। सो ये अमरीकन डेमोक्रेसी की खूबसूरती है कि लोग आज़ादी नाल अड पार्टियां दे एजेंडे मुताबक अपना रुख बदलते रहते हैं। सो इस बारे आप गलबात करन जा रहे हैं। सो असीं चाहांगे कि तुसीं इसे तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की विचार ने? देखो, पिछले नवंबर 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਪ੍ਰੈਜ਼ੀਡੈਂਟ ਟਰੰਪ ਨੇ ਜਿਹਨੂੰ ਰਿਕਾਰਡ ਤੋੜ ਜਿੱਤ ਹਾਸਲ ਕੀਤੀ। ਉਹਨਾਂ ਨੇ ਮੈਜੋਰਿਟੀ ਸਟੇਟਸ ਵੀ ਇਲੈਕਟਰਲ ਵੋਟਸ ਵੀ ਜਿੱਤੀਆਂ। ਜਿਹੜਾ ਉਸ ਤੋਂ ਅਗਲਾ ਸਾਲ ਹੁੰਦਾ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ, ਬੇਸ਼ੱਕ ਉਹਦੇ 'ਚ ਕੋਈ ਡਾਇਰੈਕਟ ਪ੍ਰੈਜ਼ੀਡੈਂਟ ਦਾ ਐਟ ਸਟੇਕ ਨਹੀਂ ਹੁੰਦਾ, ਜਾਂ ਕਾਂਗਰਸ ਜਾਂ ਸੈਨੇਟ ਦੀਆਂ ਇਲੈਕਸ਼ਨਾਂ ਵੀ ਜਿਹੜੀਆਂ 1/3 ਨੇ ਸੈਨੇਟਰ ਔਰ ਕਾਂਗਰਸਮੈਨ ਉਹ ਅਗਲੇ ਸਾਲ 'ਚ ਹੋਣੀਆਂ ਨੇ 2026 ਦੇ ਵਿੱਚ। ਲੇਕਿਨ ਇਹ ਜਿਹੜਾ ਇਨ ਬਿਟਵੀਨ ਵਰਾ ਹੁੰਦਾ ਹੈ, ਇਸ ਦੇ ਵਿੱਚ ਅੱਡ ਰੇਸਿਸ ਹੁੰਦੀਆਂ ਨੇ ਗਵਰਨਰਸ ਦੀਆਂ ਕਈ ਥਾਵਾਂ ਦੇ ਉੱਤੇ, ਮੇਅਰਸ ਦੀਆਂ, ਕੌਂਸਲਮੈਨ, ਜੱਜਿਸ, ਬਹੁਤ ਸਾਰਾ ਅਮਲਾ ਫੈਲਾ ਉਸ ਨਾਲ ਜੁੜਿਆ ਹੁੰਦਾ ਹੈ। ਇਹ ਇੱਕ ਕਿਸਮ ਦੀ ਇੰਡੀਕੇਸ਼ਨ ਵੀ ਹੁੰਦੀ ਹੈ ਕਿ ਜਿਸ ਪਾਰਟੀ ਨਾਲ ਸੰਬੰਧਿਤ ਪ੍ਰੈਜ਼ੀਡੈਂਟ ਪਿਛਲੇ ਸਾਲ ਚੁਣਿਆ ਗਿਆ ਉਸ ਦੀ ਕਿੰਨੀ ਕੁ ਜਿਹੜੀ ਹੈ ਉਹ ਪੋਪੂਲੈਰਿਟੀ ਔਰ ਕਿੰਨਾ ਕੁ ਰੇਟ ਥੱਲੇ ਗਿਆ। ਔਰ ਇਹ ਕਿਉਂਕਿ ਹਰ ਥਾਂ 'ਤੇ ਜਦੋਂ ਤੁਸੀਂ ਅਮਰੀਕਾ 'ਚ ਡਿਵੀਜ਼ਨ ਦੇਖਦੇ ਹੋ ਤਾਂ ਉਹਨਾਂ ਨੂੰ ਬਲੂ ਸਟੇਟਸ ਔਰ ਰੈੱਡ ਸਟੇਟਸ ਦੋ ਨਾਵਾਂ ਦੇ ਨਾਲ ਵੰਡਿਆ ਜਾਂਦਾ। ਬਲੂ ਸਟੇਟਸ ਡੈਮੋਕ੍ਰੈਟ ਮੈਜੋਰਿਟੀ ਵਾਲੀਆਂ ਹੁੰਦੀਆਂ ਨੇ, ਜਿੱਥੇ ਡੈਮੋਕ੍ਰੈਟਾਂ ਨੇ ਜਿੱਤਣਾ ਹੀ ਜਿੱਤਣਾ ਹੁੰਦਾ। ਇਸੇ ਤਰ੍ਹਾਂ ਰੈੱਡ ਸਟੇਟਸ ਜਿਵੇਂ ਟੈਕਸਸ ਹੈ, ਅਰਕੈਂਸਸ ਹੈ, ਓਕਲਹੋਮ ਹੈ, ਜਾਂ ਬਲੂ ਸਟੇਟਸ ਦੇ ਵਿੱਚ ਨਿਊਯਾਰਕ ਹੈ ਔਰ ਕੈਲੀਫੋਰਨੀਆ ਹੈ ਜਾਂ ਵਾਸ਼ਿੰਗਟਨ ਸਟੇਟ ਹੈ। ਕੁਛ ਜਿਹੜੀਆਂ ਨੇ ਉਹ ਫਲਿਪ ਫਲੋਪ ਹੁੰਦੀਆਂ ਨੇ। ਕੁਛ ਦੇ ਵਿੱਚ ਓਵਰਆਲ ਸਟੇਟ ਬਲੂ ਹੋ ਸਕਦੀ ਹੈ, ਪਰ ਕਈ ਵਾਰ ਜਦੋਂ ਕੋਈ ਵੇਵ ਚੱਲੇ ਦੂਸਰੇ ਦੀ ਗਵਰਨਰ ਰੇਸ ਦੇ ਵਿੱਚ ਜਾਂ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ, ਉਹਦੇ 'ਚੋਂ ਮੈਜੋਰਿਟੀ ਵੋਟਾਂ ਵੀ ਲਿਜਾ ਸਕਦੇ। ਸੋ ਇਹ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਚੁਣੇ ਨਵੰਬਰ 'ਚ ਗਏ, ਉਹਨਾਂ ਨੇ ਜਨਵਰੀ ਚੁੱਕੀ 9-10 ਮਹੀਨੇ ਦਾ। ਔਰ ਇਸ ਪੀਰੀਅਡ 'ਚ ਬੜੀ ਤੇਜ਼ੀ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਜੋ ਉਹਨਾਂ ਦੇ ਪੋਲ ਪ੍ਰੋਮਿਸ ਸੀ, ਪਾਲਿਸੀ ਸੀ, ਉਹਨਾਂ ਨੂੰ ਇੰਪਲੀਮੈਂਟ ਕੀਤਾ, ਜਿਹਨੇ ਹਾਹਾਕਾਰ ਵੀ ਮਚਾਈ। ਟੈਰਿਫ ਪਾਲਿਸੀ ਨੇ ਦੁਨੀਆ ਭਰ ਦੇ ਸਾਰੇ ਵਰਲਡ ਆਰਡਰ ਨੂੰ ਹਿਲਾ ਕੇ ਰੱਖ ਦਿੱਤਾ। ਵਿਦਨ ਅਮਰੀਕਾ ਖਾਸ ਤੌਰ 'ਤੇ ਇਲੀਗਲ ਇਮੀਗ੍ਰੇਸ਼ਨ ਔਰ ਇਹ ਸਾਰੇ ਇਸ਼ੂ, ਔਰ ਹੁਣ ਜਿਹਦੇ ਕਰਕੇ ਈਵਨ ਫੈਡਰਲ ਗੌਰਮੈਂਟ ਅਮਰੀਕਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਸ਼ਟਡਾਊਨ ਹੈ ਜਿਹੜਾ, ਔਰ ਉਹਦੇ 'ਚ ਜਿਹੜਾ ਮੇਨ ਫਸਿਆ ਹੋਇਆ ਉਹ ਹੈਲਥ ਇਸ਼ੂ ਦੇ ਉੱਤੇ, ਈਵਨ ਫੂਡ ਸਟੈਂਪਸ ਤੱਕ ਦਾ ਵੀ ਖਤਮ ਹੋਣਾ ਦੂਸਰਾ। ਸੋ ਇਹ ਇੱਕ ਆਪਣੀ ਥਾਂ 'ਤੇ ਸੀ ਔਰ ਇਸ ਲਈ ਸਭ ਦੀਆਂ ਅੱਖਾਂ ਜਿਹੜੀਆਂ ਨੇ, ਔਰ ਮੈਂ ਸਮਝਦਾ ਵੀ ਇਸ ਵਾਰ ਖਾਸ ਤੌਰ 'ਤੇ ਨਿਊਯਾਰਕ ਮੇਅਰ ਦੀ ਇਲੈਕਸ਼ਨ ਇੰਨੀ ਕੁ ਦਿਲਚਸਪੀ ਦਾ ਵਾਇਸ ਸੀ ਦੁਨੀਆ ਭਰ 'ਚ। ਇਕੱਲਾ ਇਹ ਨਹੀਂ ਹੈ, ਕਿਉਂਕਿ ਕਈ ਵਾਰ ਕੋਈ ਕੁਛ ਪਲੇਗਰਾਊਂਡ ਬਣ ਜਾਂਦਾ ਜਿੱਥੇ ਤੁਹਾਡੀ ਤਾਕਤ ਦਾ ਵੀ ਅਜਮਾਇਸ਼ ਹੋ ਰਹੀ ਹੁੰਦੀ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਕੋਈ ਰਿਪਬਲਿਕਨ ਕਦੇ ਇੱਥੋਂ ਦਾ ਮੇਅਰ ਬਣਿਆ ਨਿਊਯਾਰਕ ਦਾ, ਜਾਂ ਉਹ ਗਵਰਨਰ ਇੱਥੋਂ ਦਾ, ਜਿਹੜਾ ਇਹ ਡੀਪ ਬਲੂ ਸਟੇਟ ਹੈ। ਔਰ ਜਿਹੜੀ ਨਿਊਯਾਰਕ ਦੀ ਓਵਰਆਲ ਪਾਪੂਲੇਸ਼ਨ ਹੈ ਉਹ 14-15 ਮਿਲੀਅਨ ਹੈ। ਜਿਹੜੀ ਨਿਊਯਾਰਕ ਸ਼ਹਿਰ ਹੈ ਜਿਹੜੇ ਜਿਹਦਾ ਮੇਅਰ ਚੁਣਿਆ ਜਾਂਦਾ ਉਹ 7-8 ਮਿਲੀਅਨ ਹੈ। ਔਰ 7-8 ਮਿਲੀਅਨ ਨਿਊਯਾਰਕ ਦੇ ਜਿਹੜੇ ਨਕਸ਼ੇ ਤੋਂ ਵਾਕਿਫ ਨੇ, 5 ਬੋਰੋ ਨੇ। 48% ਆਬਾਦੀ ਜਿਹੜੀ ਹੈ ਨਿਊਯਾਰਕ ਸਿਟੀ ਦੀ, ਆਲਮੋਸਟ ਐਵਰੀ ਅਦਰ ਪਰਸਨ ਉਹ ਇਮੀਗ੍ਰੈਂਟ ਹੈ। ਸੋ ਇਹ ਸਿਟੀ ਆਫ ਇਮੀਗ੍ਰੈਂਟਸ ਵੀ ਹੈ ਔਰ 300 ਤੋਂ ਜ਼ਿਆਦਾ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ, ਕਿੰਨੀਆਂ ਨੈਸ਼ਨੈਲਿਟੀਜ਼ ਦੇ ਲੋਕ ਨੇ ਕਿੰਨਾ। ਸੋ ਇਹ ਇੱਕ ਮੌਜ਼ੇਕ ਵੀ ਹੈ ਔਰ ਬਹੁਤ ਵਾਰ, ਔਰ ਦੁਨੀਆ ਦੀ ਕਮਰਸ਼ੀਅਲ ਕੈਪੀਟਲ ਵੀ ਹੈ। ਨਿਊਯਾਰਕ ਦੀਆਂ ਵੱਡੀਆਂ ਵੱਡੀਆਂ ਟਾਈਮ ਸਕੁਏਅਰ ਦੀਆਂ ਲਾਈਟਾਂ ਦੇਖ ਕੇ ਕਿੰਨਿਆਂ ਨੇ ਜ਼ਮੀਨਾਂ ਗਹਿਣੇ ਪਾ ਕੇ ਆਏ, ਮੁੜ ਕੇ ਭਾਵੇਂ ਹੁਣ ਟੈਕਸੀ ਚਲਾਉਣਾ ਵੀ ਕਈਆਂ ਨੂੰ ਨਸੀਬ ਨਹੀਂ ਹੈ। ਬਿਲਕੁਲ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ ਵਾਰ ਇਸ ਲਈ ਵੀ ਦਿਲਚਸਪੀ ਸੀ ਕਿਉਂਕਿ ਨਿਊਯਾਰਕ ਦੇ ਵਿੱਚ ਮਿਸਟਰ ਮਮਦਾਨੀ, ਜਿਹੜੇ ਖੋਜਾ ਇਸਮਾਈਲੀ ਮੁਸਲਮਾਨ, ਗੁਜਰਾਤ ਸਟੇਟ, ਔਰ ਜੇ ਤੁਸੀਂ ਨਾਂ ਦੇਖੋਗੇ ਮਮਦਾਨੀ ਤੇ ਤੁਹਾਨੂੰ ਸਿੰਧੀਆਂ ਦਾ ਜਿਹੜਾ ਨਾਮਕਰਨ ਹੈ, ਜਿਹਦੇ 'ਚ ਹਮਦਾਨੀ, ਜੇਠਮਲਾਨੀ, ਮਨਸੁਖਾਨੀ, ਅਡਵਾਨੀ, ਇਹ ਸਾਰੇ ਸਿੰਧ, ਔਰ ਕਿਉਂਕਿ ਸਿੰਧ ਔਰ ਗੁਜਰਾਤ ਦੇ ਵਿੱਚ ਬਹੁਤ ਸਾਰੀਆਂ ਕਲਚਰਲ ਸਾਂਝਾਂ, ਔਰ ਇਹ ਖੋਜਾ ਜਾਂ ਇਸਮਾਈਲੀ ਮੁਸਲਮਾਨ ਵਪਾਰੀ ਮੂਲ ਤੌਰ ਦੇ ਉੱਤੇ, ਔਰ ਉੱਥੋਂ ਗੁਜਰਾਤ ਤੋਂ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ
ਯੂਗਾਂਡਾ ਆਈ ਔਰ ਯੂਗਾਂਡਾ 1970 ਜਦੋਂ ਉੱਥੇ ਈਦੀ ਅਮੀਨ ਡਿਕਟੇਟਰ ਆਇਆ ਤਾਂ ਉਹਨੇ ਕੁਝ ਦਿਨਾਂ ਦਾ ਟਾਈਮ ਦਿੱਤਾ ਹੈ ਉੱਥੇ, ਕਿਉਂਕਿ ਯੂਗਾਂਡਾ 'ਚ ਵੀ ਆਪਣੇ ਲੋਕ ਬੜੇ ਪ੍ਰੋਸਪਰ ਕੀਤੇ ਸੀ, ਭਾਵੇਂ ਉਹ ਪੰਜਾਬੀ ਵੀ ਸਨ, ਉਹਨਾਂ 'ਚ ਵੱਡੀ ਗਿਣਤੀ ਸਿੱਖ ਵੀ ਸਨ। ਉਹਨੇ ਨੋਟਿਸ ਦੇ ਕੇ ਸਭ ਉੱਥੇ ਹੀ ਛੜਾ ਕੇ ਭੱਜਣ ਤੇ ਮਜਬੂਰ ਕੀਤਾ। ਫਾਦਰ ਜਿਹੜੇ ਨੇ ਮਮਦਾਨੀ ਦੇ, ਉਹ ਸਕਾਲਰਲੀ ਸੀ, PhD ਲਈ ਆਏ, ਪੜ੍ਹਾਈ ਕੀਤੀ, ਵਿਆਹ ਕੀਤਾ। ਮਾਂ ਉਹਨਾਂ ਦੀ ਪੰਜਾਬੀ ਮੂਲ ਦੀ ਹੈ, ਦੀਪਾ ਆਇਰ, ਜਿਹੜੀ ਫਿਲਮਾਂ ਵੀ ਬਣਾਈਆਂ ਕਿੰਨੀਆਂ ਹੀ, ਕੋਈ ਮਿਸਿਸਿਪੀ ਮਸਾਲਾ, ਕੋਈ ਇੱਧਰ ਉੱਧਰ, ਜਿਹੜੀਆਂ ਕਾਫੀ ਆਸਕਰ ਨੋਮੀਨੇਟਡ। ਸੋ ਉਹਨਾਂ ਹਾਲਾਤਾਂ 'ਚ ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਇਹ ਇੱਕ ਵਾਰ ਦੇ ਇਮੀਗ੍ਰੈਂਟ ਨਹੀਂ, ਇਹ ਤਾਂ ਤੁਸੀਂ ਇੱਕ ਧਰਤੀ ਤੋਂ ਨਿਕਲੇ, ਭਾਰਤ ਦੀ ਧਰਤੀ ਤੋਂ, ਗੁਜਰਾਤ ਦੀ ਧਰਤੀ ਤੋਂ, ਯੂਗਾਂਡਾ ਉੱਥੇ ਐਸਟੈਬਲਿਸ਼ ਕੀਤਾ, ਉੱਥੋਂ ਨਿਕਲੇ ਫਿਰ ਇੱਥੇ। ਸੋ ਇਸ ਕਿਸਮ ਦਾ ਬੰਦਾ ਜਾਂ ਤਾਂ ਬਿਲਕੁਲ ਗੁਆਚ ਜਾਂਦਾ ਹੈ, ਜਿਹਦੇ 'ਚ ਕਿ ਤੁਹਾਡੀ ਕੋਈ ਆਈਡੈਂਟੀਟੀ ਨਹੀਂ ਹੁੰਦੀ। ਇੱਕ ਹੁੰਦਾ ਕਿ ਵੀ ਤੁਸੀਂ ਇੱਕ ਸੈਲਫ ਮੇਡ ਲਾਈਨ, ਜੇ ਮਮਦਾਨੀ ਦਾ 32-34 ਸਾਲਾਂ ਦਾ ਯੰਗ ਰੈਪਰ ਵੀ ਔਰ ਦੂਜਾ ਵੀ, ਲੇਕਿਨ ਇਹ ਜਿਹੜੀ ਕਿਉਂਕਿ ਨਿਊਯਾਰਕ ਦੀਆਂ ਇਲੈਕਸ਼ਨ ਨਤੀਜਿਆਂ ਦੇ ਉੱਤੇ ਹੀ ਦੁਨੀਆ ਭਰ ਦੇ ਵਿੱਚ ਨਜ਼ਰ ਲੱਗੀ। ਜੋ ਚੱਲ ਰਿਹਾ ਸੀ ਉਹਨਾਂ ਦੇ ਓਵਰਆਲ ਪੋਲ ਨੰਬਰ ਜਾਂ ਦੂਜੇ ਮੱਚ ਅਹੈਡ ਸੀ, ਉਹ ਲੱਗਦਾ ਹੀ ਸੀ। ਲੇਕਿਨ ਹਮੇਸ਼ਾ ਇਹ ਹੁੰਦਾ ਵੀ ਕੁਝ ਇਨ ਬਿਟਵੀਨ ਨਾ ਵਾਪਰੇ, ਨੀਤੀਆਂ ਕੀ ਹੋਣਗੀਆਂ। ਜੇ ਕੋਈ ਮੈਨੂੰ ਇੰਡੀਵਿਜੂਅਲੀ ਪੁੱਛੇ, ਇਹ ਠੀਕ ਹੈ ਵੀ ਨਿਊਯਾਰਕ ਸਿਟੀ ਆਫ ਬਿਲੀਅਨਰਸ ਵੀ ਹੈ, ਟੈਕਸ ਵੀ ਕਾਫੀ ਹੈਵੀ ਹੈ ਕਿਉਂਕਿ ਸਕੂਲ ਡਿਸਟ੍ਰਿਕਟ ਦੇ ਲਿਹਾਜ਼ ਨਾਲ ਹੁੰਦਾ ਹੈ। ਪ੍ਰੋਮਿਸ ਮਮਦਾਨੀ ਨੇ ਬਹੁਤ ਸਾਰੇ ਕੀਤੇ ਨੇ। ਉਹਨਾਂ ਨੇ ਇੱਕ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਇਹ ਵੀ ਦੱਸਿਆ ਕਿ ਭਾਈ ਜ਼ਰੂਰੀ ਨਹੀਂ ਜਿਵੇਂ ਹਿੰਦੂ ਤਵੀਆਂ ਨੇ ਧਰਮ ਨੂੰ ਧਰੁਵੀਕਰਨ ਦਾ ਆਧਾਰ ਬਣਾਇਆ, ਕਿਸੇ ਹੋਰ ਥਾਂ ਤੇ ਨਸਲ ਹੁੰਦੀ ਹੈ, ਪਰ ਮਮਦਾਨੀ ਨੇ ਉਹਨਾਂ ਚੀਜ਼ਾਂ ਨੂੰ ਟੱਚ ਕੀਤਾ ਜਿਹੜਾ ਆਮ ਲੋਕਾਂ ਦੀਆਂ ਨੇ, ਜੇ ਸੇਫ ਹਾਊਸਿੰਗ ਹੈ, ਸੇਫਟੀ ਹੈ, ਬੱਸਾਂ ਟਾਈਮ ਤੇ ਚੱਲਣਾ ਹੈ, ਚੀਪਨੈਸ ਹੈ, ਫੂਡ ਦਾ ਸਸਤਾ ਹੋਣਾ ਹੈ, ਤੁਹਾਡੀ ਆਊਟਰੀਚ ਹੋਣੀ ਹੈ ਹਰ ਚੀਜ਼ ਨੂੰ, ਤੁਹਾਡੀ ਐਲਡਰਲੀ ਪੋਪੂਲੇਸ਼ਨ ਦੇ ਲਈ, ਤੁਹਾਡੀਆਂ ਹੁਣ ਜਦੋਂ ਤੁਸੀਂ ਉਹਨਾਂ ਸਾਰੇ ਹੀ ਮੁੱਦਿਆਂ ਤੇ ਜਿਹਦੇ 'ਚ ਫਿਰ ਕੋਈ ਹਿੰਦੂ ਮੁਸਲਮਾਨ ਜਾਂ ਕੋਈ ਈਸਾਈ ਜਾਂ ਦੂਜਾ ਫਰਕ ਨਹੀਂ ਰਹਿ ਜਾਂਦਾ। ਜਦੋਂ ਨੈਗੇਟਿਵ ਪ੍ਰਚਾਰ ਹੁੰਦਾ ਉਹ ਹਰ ਪੱਖੋਂ ਚੱਲ ਰਿਹਾ ਸੀ। ਕਾਲਿਆਂ ਦੀ ਪਹਿਲਾਂ ਸਪੋਰਟ ਨਹੀਂ ਸੀ ਕਿਉਂਕਿ ਜਿਹੜੇ ਉਹ ਦੂਸਰਾ ਸਿਟਿੰਗ ਮੇਅਰ ਹੈ ਉਹਨੇ ਵੀ ਆਪਣਾ ਹੈਡ ਰਿੰਗ 'ਚ ਸੁੱਟਿਆ ਹੋਇਆ ਸੀ ਔਰ ਇਹ ਵੀ ਪ੍ਰਚਾਰਿਆ ਜਾ ਰਿਹਾ ਸੀ ਵੀ ਕਿਉਂਕਿ ਇਹਨੂੰ ਕਾਲਿਆਂ ਦੇ ਮੁਲਕ ਯੂਗਾਂਡਾ ਦੇ ਈਦੀ ਅਮੀਨ ਨੇ ਇਹਨੂੰ ਕੱਢਿਆ ਬਾਹਰ ਤੇ ਇਹ ਤਾਂ ਐਂਟੀ ਬਲੈਕ ਹੈ। ਫਿਰ ਨਿਊਯਾਰਕ ਦੇ ਵਿੱਚ ਇੱਕ ਵੱਡੀ ਪੋਪੂਲੇਸ਼ਨ ਯਹੂਦੀਆਂ ਦੀ ਹੈ, ਬਰੁਕਲਿਨ ਸਾਰਾ ਉਹਨਾਂ ਦਾ ਸਾਈਜ਼ੇਬਲ ਪੋਪੂਲੇਸ਼ਨ ਹੈ। ਉਹ ਇਸ ਲਈ ਖਿਲਾਫ ਸੀ, ਜਿਹੜੇ ਉਹਨਾਂ ਨੂੰ ਇਹ ਸੀ ਕਿ ਉਹਨਾਂ ਦੇ ਖਿਲਾਫ ਤਬਕਾ ਕਿ ਬਈ ਇਹ ਫਲਸਤੀਨ ਦੀ ਲੋਕਾਂ ਦੀ ਹਮਾਇਤ ਦੇ ਵਿੱਚ ਹੈ ਔਰ ਇਹਨੇ ਕਿਹਾ ਵੀ ਨੈਤਨਯਾਹੂ ਜਦੋਂ ਆਏਗਾ ਉਹਨੂੰ ਮੈਂ ਗ੍ਰਿਫਤਾਰ ਕਰਾਂਗਾ ਨਿਊਯਾਰਕ। ਸੋ ਉਹਨਾਂ ਦਾ ਇੱਕ ਸੈਕਸ਼ਨ ਉਹ ਸਮਝਦਾ ਸੀ ਵੀ ਇਹ ਜੇ ਨੈਤਨਯਾਹੂ ਨੂੰ, ਇਹ ਤਾਂ ਐਂਟੀ ਸੈਮਾਈਟ ਹੈ, ਐਂਟੀ ਜੂਇਸ਼ ਹੈ। ਈਵਨ ਮੁਸਲਮਾਨ 1 ਮਿਲੀਅਨ ਦੇ ਕਰੀਬ ਨਿਊਯਾਰਕ 'ਚ ਰਹਿੰਦੇ ਨੇ, ਪਰ ਉਹ ਵੀ ਹੁਣ ਜਿਹੜੇ ਸੁੰਨੀ ਔਰ ਦੂਸਰਾ ਇੱਕ ਆਪਣਾ ਪਾਰਟ ਹੈ, ਉਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਬਹੁਤ ਲਿਬਰਲ ਪੋਜੀਸ਼ਨ ਹੈ ਇਹਦੀ ਮਮਦਾਨੀ ਦੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਹੋਮੋਸੈਕਸ਼ੂਅਲਸ, ਲੈਸਬੀਅਨਸ, ਇੱਧਰ ਉੱਧਰ ਸਾਰਿਆਂ ਦੇ ਉੱਤੇ ਵੀ ਇਹ ਤਾਂ ਐਂਟੀ, ਉਹਨਾਂ ਵੀ ਪਹਿਲੀ ਸਟੇਜ ਤੇ ਖੁੱਲ੍ਹ ਕੇ ਉਹ ਨਹੀਂ ਆਏ ਉਹਨਾਂ ਦੇ ਨਾਲ। ਔਰ ਹਿੰਦੂ, ਉਹਨੇ ਕਿਹਾ ਮੋਦੀ ਵਾਰ ਕ੍ਰਿਮੀਨਲ ਹੈ। ਉਹ ਕਹਿੰਦਾ ਜਦੋਂ ਮੈਂ ਦੱਸਦਾ ਮੈਂ ਗੁਜਰਾਤੀ ਮੁਸਲਮਾਨ ਹਾਂ, ਕਹਿੰਦੇ ਹੈ ਗੁਜਰਾਤ ਵੀ ਮੁਸਲਮਾਨ ਹੁੰਦੇ ਨੇ ਵੀ ਇੰਨੇ ਮਾਰ ਦਿੱਤੇ ਨੇ ਉੱਥੇ ਤਾਂ ਖਤਮ ਕਰਤੇ। ਉਹਨੇ ਕਿਹਾ ਵਾਰ ਕ੍ਰਿਮੀਨਲ ਹੈ ਮੋਦੀ, ਜਿਵੇਂ ਨੈਤਨਯਾਹੂ ਹੈ, ਉਹਨੂੰ ਵੀ ਮੈਂ ਗ੍ਰਿਫਤਾਰ ਕਰਾਂਗਾ ਜੇ ਨਿਊਯਾਰਕ 'ਚ ਆਏ। ਹੁਣ ਜੇ ਮਿਲੀਅਨ ਦੇ ਨੇੜੇ ਤੇੜੇ ਮੁਸਲਮਾਨ ਜਿਹੜੇ ਨੇ ਉਹ ਹਮਾਇਤ 'ਚ ਨਿਕਲਦੇ ਵੀ, ਤੇ ਉਹ ਜਿਹੜੇ ਹਿੰਦੂ ਨੇ ਉਹ ਬੜੀ ਪਾਵਰਫੁਲੀ, ਉਹ ਤਾਂ ਨੇੜੇ ਨਹੀਂ ਸੀ ਲੱਗ। ਸੋ ਸਭ ਤੋਂ ਪਹਿਲੇ ਸਪੋਰਟ ਕਰਨ ਵਾਲੇ ਤਾਂ ਫਿਰ ਖਾਲਸਾ ਪੰਥ ਹੁੰਦਾ ਹੈ, ਉਹ ਉਸ ਬਿਗਨਿੰਗ 'ਚ ਉਹਨਾਂ ਨੇ। ਔਰ ਜਿਵੇਂ ਕੱਲ ਕੋਈ ਦੱਸ ਰਹੇ ਸੀ ਕਿ ਵੀ ਜਿੱਤਣ ਤੋਂ ਬਾਅਦ ਵੀ ਉਹ ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕਣ। ਚਲੋ ਇੱਕ ਵੱਖਰੀ ਕਹਾਣੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਇਸ ਨੂੰ ਕਿਸੇ ਦੀਆਂ ਨੀਤੀਆਂ ਦੇ ਨਾਲ ਅਸੀਂ ਕੋਈ ਜ਼ਰੂਰੀ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਘੱਟ ਗਿਣਤੀਆਂ ਦੇ ਲਈ, ਜਿਹੜਾ ਖਾਸ ਤੌਰ 'ਤੇ ਸਿੱਖਾਂ ਦੇ ਲਈ, ਅਸੀਂ ਤਾਂ ਹਰ ਧਿਰ ਦੇ ਵਿੱਚ ਹੋਣੇ ਚਾਹੀਦੇ ਹਾਂ। ਸਾਡੇ ਰਿਪਬਲਿਕਨ ਵੀ, ਡੈਮੋਕਰੈਟ ਵੀ, ਆਜ਼ਾਦ ਵੀ, ਜਿਹੜੇ ਮਰਜ਼ੀ ਇਸ਼ੂ ਲੈਣ, ਪੋਲੀਟੀਕਲ ਪ੍ਰੋਸੈਸ ਦੇ ਵਿੱਚ ਹੋਣਾ ਚਾਹੀਦਾ। ਇਸ ਲਈ ਅਸੀਂ, ਲੇਕਿਨ ਫਿਰ ਵੀ ਜਦੋਂ ਅਸੀਂ ਕਿਸੇ ਦੀ ਪੋਜ਼ਿਟਿਵਿਟੀ ਹੁੰਦੀ ਹੈ ਉਸ ਦੀ ਗੱਲ ਜ਼ਰੂਰ ਕਰੀਏ। ਔਰ ਅਸੀਂ ਗੱਲ ਕਰਾਂਗੇ ਵੀ ਕਿ ਭਾਈ ਈਵਨ ਜਿਹੜਾ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਨਿਊਯਾਰਕ ਦੇ ਵਿੱਚ ਹੋਇਆ, ਉਦੋਂ ਮਮਦਾਨੀ ਅਸੈਂਬਲੀਮੈਨ ਸੀ ਐਸਟੋਰੀਆ,
ਜਿੱਥੇ ਸਾਡਾ ਲੌਂਗ ਆਈਲੈਂਡ ਸਟੂਡੀਓ ਹੈ। ਅੱਛਾ। ਔਰ ਉਹੀ ਪੀਰੀਅਡ ਸੀ ਕਿ ਜਸਟਿਨ ਟਰੂਡੋ ਨੇ ਜਿਹੜਾ ਉਹ ਕਿਹਾ ਕਿ ਵੀ ਕਿਵੇਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਆ ਨੇ ਕੀਤਾ। ਉਸ ਤੋਂ ਬਾਅਦ ਡੈਥ ਥ੍ਰੈਟਸ ਆਈਆਂ, FBI ਨੇ ਹੀ ਕੀਤਾ ਕਿ ਭਾਈ ਡਿਊਟੀ ਟੂ ਵਾਰ ਨੋਟਿਸ ਮੈਨੂੰ ਵੀ ਆਇਆ। ਔਰ ਹਾਲਾਂ ਮੈਂ ਕਦੇ ਮਮਦਾਨੀ ਨੂੰ ਮਿਲਿਆ ਨਹੀਂ ਹਾਂ, ਲੇਕਿਨ ਉਹਨੂੰ ਜਦੋਂ ਜਿਹੜੇ ਸਿੱਖ ਐਕਟਿਵਿਸਟ ਨਾਲ ਸੀ ਪਤਾ ਲੱਗਾ, ਉਹਨੇ ਵਰਲਡ ਸਿੱਖ ਪਾਰਲੀਮੈਂਟ ਦੇ ਉਸ ਸੈਸ਼ਨ 'ਚ ਆ ਕੇ ਜ਼ੋਰ ਨਾਲ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਗੇਂਸਟ ਆਵਾਜ਼ ਚੁੱਕੀ, ਸਾਡਾ ਨਾਮ ਮੈਂਸ਼ਨ ਕਰਕੇ ਸੇਫਟੀ ਦਾ ਕਿਹਾ। ਔਰ ਫਿਰ ਅਸੈਂਬਲੀ ਦੇ ਵਿੱਚ 9 ਹੋਰ ਅਸੈਂਬਲੀਮੈਨ 8 ਹੋਰ ਨਾਲ ਲਾ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਬੜੀ ਸਟਰੋਂਗ ਚਿੱਠੀ ਲਿਖੀ, ਜਿਹੜੀ ਅਸੀਂ ਡਿਸਕਸ ਕਰ ਚੁੱਕੇ ਹਾਂ, ਉਹਦੇ 'ਚ ਨਹੀਂ ਜਾਵਾਂਗੇ। ਸੋ ਇਹ ਇੱਕ ਇੰਟਰਸਟ ਵੀ ਸੀ ਕਿ ਭਾਈ ਹਾਲਾਂ ਨੀਤੀਆਂ ਜਿਹੜੀਆਂ ਨੇ ਟੂ ਮੱਚ ਕੋਈ ਕਹਿ ਕੇ ਜੋ ਪ੍ਰੋਮਿਸ ਔਰ ਡਿਲੀਵਰ ਇਵੇਂ ਨਹੀਂ ਹੁੰਦਾ। ਉਹ ਤੁਸੀਂ ਤੁਹਾਡੇ ਬਹੁਤ ਸਾਰੇ ਰੈਸਟ੍ਰੇਂਟਸ ਨੇ। ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜਾ ਉਹ ਪੂਰਾ ਦਸਤਪੰਜਾ ਹੈ, ਜਿਹੜਾ ਉਹਨਾਂ ਨੇ ਵੀ ਕਿਹਾ ਵੀ ਮੈਂ ਜਿਹੜੀ ਲੋਐਸਟ ਦੇਣਾ ਪੈਂਦਾ ਸਟੇਟ ਨੂੰ ਉਹ ਤਾਂ ਦਿਆਂਗਾ, ਪਰ ਅਦਰਵਾਈਜ਼ ਨਹੀਂ ਦਿਆਂਗਾ। ਉਹਨਾਂ ਨੇ ਕਮਿਊਨਿਸਟ ਵੀ ਕਿਹਾ, ਹਾਰਮ ਵੀ ਕਿਹਾ। ਔਰ ਕੱਲ੍ਹ ਜਦੋਂ ਮਮਦਾਨੀ ਨੇ ਆਪਣੀ ਵਿਕਟਰੀ ਸਪੀਚ ਕੀਤੀ, ਉਹਦੇ 'ਚ ਵੀ ਉਹਨਾਂ ਨੇ ਫਿਰ ਟਰੰਪ ਨੂੰ ਲਲਕਾਰਿਆ ਕਿ ਵੀ ਜੀ ਵੋਲਿਊਮ ਜ਼ਰਾ ਉੱਚਾ ਕਰ ਲਓ। ਸੋ ਉਹ ਇੱਕ ਨੋਕ ਝੋਕ ਆਪਣੀ ਥਾਂ 'ਤੇ। ਪਰ ਮੈਂ ਇਹ ਸਮਝਦਾ ਵੀ ਇਹ ਇਸ ਵੇਲੇ ਵਰਜੀਨੀਆ ਦੀ ਗਵਰਨਰ ਬੀਬੀ, ਜਿਸ ਨੂੰ ਟਰੰਪ ਨੇ ਕਿਹਾ ਸੀ ਕਿ ਬਹੁਤ ਖਤਰਨਾਕ ਹੈ, ਉਹ ਵੀ ਜਿੱਤ ਗਈ। ਵਰਜੀਨੀਆ ਦੇ ਵਿੱਚ ਵੀ ਡੈਮੋਕ੍ਰੇਟਾਂ ਨੇ ਜਿੱਤ ਹਾਸਲ ਕੀਤੀ। ਔਰ ਮੇਅਰ ਦੀ ਇਲੈਕਸ਼ਨ 'ਚ ਤਾਂ ਹੈ ਹੀ ਹੈ। ਔਰ ਇਹ ਸਾਰੇ ਦੇ ਵਿੱਚ ਇੱਕ ਪਾਰਟ ਹੁਣ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈ ਬਿਲਕੁਲ ਆਊਟ ਆਫ ਸ਼ੇਪ ਹੈ। ਟਰੰਪ ਦਾ ਕੈਰਿਜ਼ਮਾ ਆਪਣੀ ਥਾਂ 'ਤੇ, ਜਿਸ ਲੈਵਲ ਦੇ ਉੱਤੇ ਉਹਨਾਂ ਦੀ ਟੀਮ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਕੰਮ ਕਰਦੀ ਹੈ, ਇਹ ਚੈਲੰਜਸ ਸਾਹਮਣੇ ਨੇ। ਪਰ ਇਸ ਸਭ ਦੇ ਵਿਚਕਾਰ ਹੁਣ, ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਜਦੋਂ ਅਸੀਂ ਪੋਲੀਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮਮਦਾਨੀ ਨੇ ਇਲੈਕਸ਼ਨ ਕੈਂਪੇਨ 'ਚ ਔਰ ਖ਼ਾਸ ਤੌਰ 'ਤੇ ਜਿਵੇਂ ਉਹਨਾਂ ਨੇ ਯੰਗ ਵੋਟਰਸ ਨੂੰ ਐਂਥੂਜ਼ੀਆਸਟ ਕੀਤਾ। ਹਾਲਾਂ ਅਮਰੀਕਾ 'ਚ ਕੋਈ ਜੈਨ ਜ਼ੀ ਵਾਲਾ ਕੰਮ ਨਹੀਂ ਹੈ, ਲੇਕਿਨ ਨਿਊਯਾਰਕ ਦੇ ਵਿੱਚ ਜੈਨ ਜ਼ੀ ਵਾਲਾ ਹੀ ਲੱਗਦਾ ਸੀ, ਕਿਉਂਕਿ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਹਨਾਂ ਦੀ ਇਸ ਮੁਹਿੰਮ ਦਾ ਹਿੱਸਾ ਬਣੇ। ਔਰ ਕਾਮਨ ਬੰਦਿਆਂ ਦੇ ਨਾਲ ਜਾ ਕੇ ਨੇ, ਉਹ ਕਿਤੇ ਗੱਡੀਆਂ 'ਚ ਬੈਠਾ, ਕਿਤੇ ਰੈਸਟੋਰੈਂਟ 'ਚ ਬੈਠਾ, ਕਿਤੇ ਬਾਹਰ 'ਚ ਜਾ ਰਿਹਾ, ਕਿਤੇ ਗੁਰਦੁਆਰੇ 'ਚ ਹੈ, ਕਿਤੇ ਮੰਦਰ 'ਚ ਹੈ, ਕਿਤੇ ਮਸਜਿਦ 'ਚ ਹੈ, ਕਿਤੇ ਸਿਨਾਗੋਗ 'ਚ ਹੈ। ਔਰ ਯਹੂਦੀਆਂ ਦੇ ਵੀ ਮੈਕਸਿਮਮ ਵੋਟ, ਕਾਲਿਆਂ ਦੇ ਵੀ, ਔਰ ਜ਼ਾਹਰ ਹੈ ਯੰਗਰ ਜਨਰੇਸ਼ਨ। ਔਰ ਜਿੰਨੀ ਐਂਥੂਜ਼ੀਅਸਮ ਤਾਂ ਲੋਕਾਂ ਦੇ ਇੰਟਰਸਟ ਮੁੱਕ ਗਏ ਸੀ ਕਿ ਕੀ ਹੋਣਾ ਜੀ, ਜਿਵੇਂ ਉੱਥੋਂ ਦੇ ਹੁੰਦਾ ਜੀ ਸਾਰੇ ਹੀ ਚੋਰ ਨੇ। ਇੱਥੇ ਵੀ ਸੀ ਜੀ ਬਿਲੀਅਨਰ ਬੈਠੇ ਨੇ, ਉਹ ਰਨ ਕਰ ਦੇਣ। ਪਰ ਜਿੰਨੀ ਜ਼ਿਆਦਾ ਵੋਟ ਪਰਸੈਂਟੇਜ ਕੱਲ ਬਾਹਰ ਨਿਕਲੇ ਯੰਗਸਟਰ, ਵੋਟ ਦਾ ਅਹਿਸਾਸ ਹੋਇਆ ਕਿ ਭਾਈ ਵੋਟ ਕਿੰਨੀ ਇੰਪੋਰਟੈਂਟ ਹੈ। ਸੋ ਇਹਨੂੰ ਮੈਂ ਡੈਮੋਕ੍ਰੇਸੀ ਦੀ ਖੂਬਸੂਰਤੀ ਸਮਝਦਾ। ਬਾਕੀ ਕਿਸੇ ਨੂੰ ਇਹ ਲੱਗੇ ਕਿ ਜੀ ਅਮਰੀਕਾ 'ਚ ਕੋਈ ਉਸ ਕਿਸਮ ਨਹੀਂ, ਇਹ ਅਲਟੀਮੇਟਲੀ ਪੋਲੀਟੀਕਲ ਪਾਰਟੀ ਜਾਂ ਉਹਨਾਂ ਦੇ ਵਿੱਚ ਇੰਡੀਵਿਜੂਅਲਸ ਕੋਈ ਥੋੜਾ ਲੈਫਟ ਹੈ, ਕੋਈ ਇਕਨੋਮਿਕਲੀ ਕੰਜ਼ਰਵੇਟਿਵ ਹੈ, ਪੋਲੀਟੀਕਲੀ ਲਿਬਰਲ ਹੈ, ਕੋਈ ਪੋਲੀਟੀਕਲੀ ਕੰਜ਼ਰਵੇਟਿਵ ਹੈ, ਇਕਨੋਮਿਕਲੀ ਲਿਬਰਲ ਹੈ, ਉਹ ਅਕ੍ਰੋਸ ਬਦਲਦੇ ਰਹਿੰਦੇ ਨੇ। ਪਰ ਮੈਂ ਇਹ ਸਮਝਦਾ ਕਿ ਵੀ ਇਹ ਬਿਊਟੀ ਹੈ। ਔਰ ਇਕੱਲਾ ਇਹੀ ਨਹੀਂ, ਈਵਨ ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ, ਹੈਦਰਾਬਾਦ ਦੀ ਮੁਸਲਮਾਨ ਲੇਡੀ। ਔਰ ਬੜਾ ਬ੍ਰਿਲੀਅੰਟ ਐਕੈਡੈਮਿਕ ਜਿਹੜਾ ਉਹਨਾਂ ਦਾ ਰੈਕਰਡ ਹੈ, ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਕਸੈਸ ਹੈ। ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਐਕਸਪਰਟ ਨੇ ਉਹ ਇਸ ਨੂੰ ਐਨਾਲਾਈਜ਼ ਕਰਨਗੇ ਕਿ ਜ਼ੋਰਾਨ ਨੇ ਜਿਹੜੀ ਨਿਊਯਾਰਕ ਰੇਸ ਜਿੱਤੀ ਹੈ, ਉਹਨੇ ਕਿਵੇਂ US ਪੋਲੀਟਿਕਸ ਨੂੰ ਰੀਕਾਸਟ ਕੀਤਾ। ਔਰ ਇਸ ਤੋਂ ਇਲਾਵਾ ਜਿਹੜਾ ਅਸੀਂ ਜਿਹੜੇ ਸਿੱਖ ਮੇਅਰ ਔਰ ਦੂਜੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਲੇਕਿਨ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਭਾਈ ਹਾਲਾਂ 1-2 ਸਾਡੇ ਵੀਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਨਿਊਯਾਰਕ ਦੇ ਉਹਨਾਂ ਸਿੱਖਾਂ ਦੇ ਸਵਾਲ ਵੀ ਚੁੱਕੇ ਨੇ ਜਿਹੜੇ ਮਮਦਾਨੀ ਦੀ ਹਮਾਇਤ 'ਤੇ ਆਏ। ਕਾਫੀ ਨੈਗੇਟਿਵਿਟੀ ਵੀ ਕਰਨ ਦੀ ਕੋਸ਼ਿਸ਼ ਹੈ ਕਿ ਜੀ ਮਮਦਾਨੀ ਇਹ ਤੇ ਮਮਦਾਨੀ ਉਹ। ਦੇਖੋ ਅਸੀਂ ਸਮਝਦੇ ਹਾਂ ਵੀ ਨਾ ਤਾਂ ਅਸੀਂ ਕਿਸੇ ਦੀ ਕੋਈ ਗਾਰੰਟਰ ਹੈ ਕਿ ਜੀ ਕਿਸੇ ਨੇ ਕੋਈ ਸਾਡਾ ਪੱਖ ਹੀ ਪੂਰਨਾ ਹੈ। ਤੁਸੀਂ ਗਿਵਨ ਸਿਚੁਏਸ਼ਨ 'ਚ ਜੇ ਮੋਦੀ ਨੂੰ ਮਮਦਾਨੀ ਵਾਰ ਕ੍ਰਿਮੀਨਲ ਕਹਿੰਦਾ ਹੈ, ਸਿੱਖਾਂ ਦੇ ਮੁੱਦੇ ਤੇ ਉਹ 8-9 ਜਿਹੜੇ ਅਸੈਂਬਲੀਮੈਨ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਹੱਕ 'ਚ ਆਵਾਜ਼ ਚੁੱਕਦਾ ਹੈ, ਪੋਲੀਟੀਕਲੀ ਤਾਂ ਜੋ ਉਹਨਾਂ ਦੀਆਂ ਪਾਲਿਸੀਜ਼ ਨੇ ਉਹ ਆਪਣੇ ਢੰਗ ਨਾਲ ਉਹ ਜਦੋਂ ਉਹਨੇ ਮਮਦਾਨੀ ਨੇ ਕਿਹਾ ਜੀ ਮੈਂ ਤਾਂ ਨਿਊਯਾਰਕ ਦੇ ਲਈ ਹੈ, ਮੈਂ ਤਾਂ ਇੱਥੇ ਰਵਾਂਗਾ, 8 ਦੂਜੇ ਕੈਂਡੀਡੇਟ ਕਰ ਰਹੇ ਨੇ ਜੀ ਅਸੀਂ ਇਜ਼ਰਾਈਲ ਜਾਵਾਂਗੇ। ਸੋ ਮੈਂ ਸਮਝਦਾ ਵੀ ਸਾਨੂੰ ਥੋੜਾ ਬਹੁਤ ਹੱਥ ਹੌਲਾ ਰੱਖਣਾ ਚਾਹੀਦਾ ਹੈ। ਹਰ ਇਸ਼ੂ ਦੇ ਉੱਤੇ ਅਸੀਂ ਜਿਹੜਾ ਇਸ ਲੈਵਲ ਦੇ ਉੱਤੇ ਨਾ ਕਰੀਏ। ਇੱਕ ਚੰਗੀ ਗੱਲ ਹੈ
ਕਿ ਪਾਰਟਿਸਿਪੇਸ਼ਨ ਹੈ, ਸਿੱਖ ਨਜ਼ਰ ਆਏ ਉਹ ਸਾਰੇ ਦੇ ਵਿੱਚ, ਕੈਂਪੇਨਿੰਗ ਦੇ ਵਿੱਚ ਵੀ, ਵਿਕਟਰੀ ਦੇ ਵਿੱਚ ਵੀ। ਔਰ ਮੈਂ ਅੱਜ ਅਸੀਂ ਲੇਟ ਵੀ ਚੱਲ ਰਹੇ, ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਜਿਨ੍ਹਾਂ ਨੂੰ ਹਾਲਾਂ ਅਸੀਂ ਲੈਟਰ ਡਿਸਕਸ ਕੀਤਾ ਹੋਇਆ, ਲੇਕਿਨ ਅੱਜ ਹੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਡੇਢ ਮਿੰਟ ਦਾ ਕਲਿੱਪ ਜਦੋਂ ਮਮਦਾਨੀ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਆਏ ਨਿਊਯਾਰਕ, ਜੋ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ, ਉਸ ਨੂੰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਭਾਈ ਉਹ ਜਿਹੜਾ ਚਲਾ ਦੇਣ, ਤਾਂ ਕਿ ਇਹ ਅੰਦਾਜ਼ਾ ਹੋਏ ਕਿ ਭਾਈ ਜਿਹੜੇ ਸਿੱਖਾਂ ਨੇ ਜਿਸ ਪਾਸੇ ਮਦਦ ਕੀਤੀ ਹੈ ਉਸ ਦੇ ਵਿੱਚ ਸਾਡੇ ਸਾਹਮਣੇ ਮੁੱਦਾ ਟਰਾਂਸਨੈਸ਼ਨਲ ਰਿਪਰੈਸ਼ਨ, ਫਰੀडम ਆਫ ਐਕਸਪ੍ਰੈਸ਼ਨ ਇਸ ਦੇ ਥੱਲੇ ਹੈ। ਬਾਕੀ ਹਰ ਇਸ਼ੂ ਦੇ ਉੱਤੇ ਸਾਡੀ ਕੋਈ ਮਮਦਾਨੀ ਨਾਲ ਜਾਂ ਕੱਲ੍ਹ ਨੂੰ ਕਿਸੇ ਹੋਰ ਧਿਰ ਦੇ ਨਾਲ ਸਾਰਿਆਂ ਨਾਲ ਸਹਿਮਤੀ ਕਦੇ ਵੀ ਨਹੀਂ ਹੁੰਦੀ ਹੈ। ਬਿਲਕੁਲ। Thank you so much. My name is Zahran Mamdani. Sat Sri Akal. I am the assembly member, as was said, of the 36th district. We are just about a mile or two away, parts of Astoria and Long Island City. And in 2020, when I was elected, I became the first Indian man to be elected to the New York State Assembly. I am here today to say in no uncertain terms that 3 weeks ago, when the Canadian Prime Minister Justin Trudeau announced that there was credible evidence that the Indian government had extrajudiciously assassinated Hardeep Singh Nijjar, in that same time period, we had the FBI alert Dr. Amarjit Singh, as well as others in our community in Queens and across the country, that there were credible threats to their life from the same Indian government. It shouldn't be controversial to say that no matter what your political beliefs, no matter your political expressions, no matter your political organizing, every single person in this country should be safe from the threats of a foreign government. And so I say very clearly that it is unacceptable that we have residents of Queens who are fearful for their lives because of what they are doing in Queens and across this country. And it is not simply enough to utter this as an individual statement, but I just want to share with each and every one of you that I will be taking action to circulate a letter amongst my colleagues across the New York State Legislature to make it clear that this has to be a mainstream position. That is, because while we have seen the Canadian government, the Canadian opposition, every Canadian party has come out to say this is unacceptable, we have seen in our own country a reluctance from the Biden administration as well as leading political figures to take a stance on this. That is unacceptable. It should not be difficult to say that the Indian government cannot assassinate and threaten individuals across this country for their political expressions and their political organizing. And I will be working towards making it clear to my colleagues and making that clear to the public. So thank you all so much for having me, and Sat Sri Akal. Thank you so much for your kind words. We would like to honor you today on behalf of World Sikh Parliament.